ਆਦਿੱਤਿਆਨਾਥ ਯੋਗੀ ਐਲਾਨ ਕਰਦਾ ਹੈ ਕਿ ਅਸੀਂ ਜਿਹੜਾ ਇੱਕ ਨਵੀਂ ਬਰਥ ਪਾਲਿਸੀ ਜਿਹੜੀ ਹੈ ਉਹ ਅਨਫਰਲ ਕਰਨ ਜਾ ਰਹੇ ਔਰ ਇਹੀ ਉਹਦੇ ਥੱਲੇ ਇਹੀ ਹੋਏਗਾ। ਔਰ ਉਹਨੇ ਕਿਹਾ ਜੀ ਸਾਡਾ ਟਾਰਗੇਟ ਇਹ ਹੈ ਕਿ ਬਰਥ ਰੇਟ ਜਿਹੜਾ ਹੁਣ 2% 2.1% ਹੈ, ਇਸ ਨੂੰ ਅਸੀਂ 2026 ਤੱਕ ਘਟਾ ਕੇ 1.9% ਕਰਨਾ ਚਾਹੁੰਦੇ। ਔਰ ਉਹਦਾ ਤੱਤਸਾਰ ਮੋਦੀ ਦਾ ਇਹੀ ਸੀ, ਜਦੋਂ ਇਨਵੈਸਟਰਸ ਨੂੰ ਵੀ ਕਹਿ ਰਿਹਾ, ਇੱਥੇ ਚੈਂਬਰ ਆਫ ਕਮਰਸ ਵਾਲਿਆਂ ਨੂੰ ਵੀ ਕਹਿ ਰਿਹਾ ਔਰ ਭਾਰਤ 'ਚ ਵੀ ਐਡਰੈਸ ਕਰਦਿਆਂ ਕਹਿ ਰਿਹਾ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਸਾਡੇ ਕੋਲ 4 ਜਿਹੜੀਆਂ ਚੀਜ਼ਾਂ ਨੇ ਉਹਦਾ ਦੁਨੀਆ 'ਚ ਹੋਰ ਕੋਈ ਤੋੜ ਨਹੀਂ ਹੈ, ਦੁਨੀਆ 'ਚ ਕੋਈ ਉਹਦੇ ਬਰਾਬਰ ਨਹੀਂ ਖਲੋ ਸਕਦਾ। ਔਰ ਪਹਿਲਾ ਡੈਮੋਕ੍ਰੇਸੀ ਕਿ ਅਸੀਂ ਲੋਕਤੰਤਰ ਹੈ, ਜਮਹੂਰੀਅਤ ਹੈ। ਦੂਸਰਾ ਇਹਦਾ ਕਹਿਣਾ ਸੀ ਕਿ ਭਾਈ ਅਸੀਂ ਡੈਮੋਗ੍ਰਾਫੀ ਦਾ ਪਾਪੂਲੇਸ਼ਨ, ਇਹੀ ਬੀਜੇਪੀ ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਇਹਨਾਂ ਦਾ ਹੁਣ ਮੋਦੀ ਦੀ ਮੈਂ ਗੱਲ ਕੀਤੀ ਕਿ ਉਹ ਇਸ ਨੂੰ ਐਜ਼ ਏ ਸਟਰੈਂਥ ਪ੍ਰੈਜ਼ੈਂਟ ਕਰ ਰਿਹਾ ਸੀ। ਔਰ ਭਾਰਤ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦਾ ਉਦੋਂ ਅਸ਼ੋਕ ਸਿੰਗਲਾ ਜਾਂ ਉਸ ਤੋਂ ਪਹਿਲਾਂ ਰਾਜੂ ਭਈਏ, ਇਹ ਸਾਰੇ ਹਿੰਦੂਆਂ ਨੂੰ ਕਹਿ ਰਹੇ ਸੀ ਕਿ ਜੀ ਇਹ ਤੁਸੀਂ 10-10 ਬੱਚੇ ਪੈਦਾ ਕਰੋ, 15-15 ਪੈਦਾ ਕਰੋ। ਇੱਕ ਤਾਂ 20-20 ਤੇ ਆ ਗਿਆ ਸੀ ਕਿ ਬਈ ਅਸੀਂ ਜਿਹੜਾ ਉਹ ਪੋਪੂਲੇਸ਼ਨ ਹੋਣੀ ਚਾਹੀਦੀ ਹੈ ਹਿੰਦੂਆਂ ਦੀ। ਮੋਦੀ ਬਾਹਰ ਆ ਕੇ ਡੈਮੋਗ੍ਰਾਫੀ ਦੇ ਨਾਂ ਥੱਲੇ ਆਬਾਦੀ ਨੂੰ 35% ਤੋਂ ਜ਼ਿਆਦਾ ਆਬਾਦੀ ਸਾਡੀ ਯੰਗ ਹੈ ਔਰ ਸਾਨੂੰ ਐਡਵਾਂਟੇਜ ਹੈ ਵੀ ਅਸੀਂ 130 ਕਰੋੜ ਹੈ, ਜੇ ਉਹਨੂੰ ਐਜ਼ ਏ ਐਡਵਾਂਟੇਜ ਪੇਸ਼ ਕਰਦੇ ਸੀ। ਔਰ ਤੀਸਰਾ ਉਹ ਕਹਿੰਦਾ ਸੀ ਡਿਮਾਂਡ, ਦੇਖੋ ਜੀ ਅਸੀਂ 130 ਕਰੋੜ ਇੰਨੀਆਂ ਸਾਡਾ ਜਿਹੜੀ ਹੈ ਮਾਰਕੀਟ ਕਿੰਨੀ ਵੱਡੀ ਹੈ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਭਾਵੇਂ ਐਮਰਜੈਂਸੀ ਸਿਵਲ ਲਿਬਰਟੀਜ਼ ਇਹ ਉਹ ਦਾ ਇਸ਼ੂ, ਇਹ ਤਾਂ ਸਾਰੇ ਸੁਸਰੀ ਵਾਂਗ ਸੌਂ ਗਏ ਸੀ RSS ਔਰ ਦੂਜੇ। ਜਿਹੜੀ ਗੱਲ ਨੇ ਬਾਅਦ 'ਚ ਹਰਾਣ ਦੇ ਵਿੱਚ ਉਹਨੂੰ ਜਾਂ ਉਹਦੀ ਪਾਰਟੀ ਨੂੰ ਵੱਡਾ ਰੋਲ ਅਦਾ ਕੀਤਾ ਉਹ ਸੀ ਜ਼ਬਰਦਸਤੀ ਫੈਮਿਲੀ ਪਲੈਨਿੰਗ। ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 13 जुलाई 2021 29 हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਸਥਿਤ ਟੈਕਸੀ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਮਾਹਿਰ KS ਬਲਿੰਗ ਐਂਡ ਐਸੋਸੀਏਟਸ ਵੱਲੋਂ। ਸੋ KS ਬਲਿੰਗ ਐਂਡ ਐਸੋਸੀਏਟਸ ਵੱਲੋਂ ਲਿਮੋਜ਼ੀਨ ਕਾਰ ਸਰਵਿਸ, ਬਲੈਕ ਕਾਰ ਕਾਰਪੋਰੇਸ਼ਨ, ਪੇਰੋਲ ਸਰਵਿਸਿਜ਼, ਇਨਕਮ ਟੈਕਸ ਅਤੇ ਟੈਕਸ ਰਿਟਰਨ ਸੰਬੰਧੀ ਜਿਹੜੀਆਂ ਸੇਵਾਵਾਂ ਨੇ ਉਹ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਔਰ ਨਿਊਯਾਰਕ ਏਰੀਆ ਵਿੱਚ ਜਿਹੜੇ ਰਹਿੰਦੇ ਆਪਣੇ ਸੱਜਣ ਨੇ ਉਹ ਭਰੋਸੇਯੋਗ ਅਤੇ ਤਸੱਲੀ ਬਖਸ਼ ਸੇਵਾਵਾਂ ਲਈ KS ਬਲਿੰਗ ਐਂਡ ਐਸੋਸੀਏਟਸ ਤੱਕ ਆਪਣੀ ਜਿਹੜੀ ਹੈ ਉਹ ਪਹੁੰਚ ਕਰ ਸਕਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮਾਲਕ ਜਿਹੜੇ ਹੈਗੇ ਨੇ ਉਹ ਕਿਰਪਾਲ ਸਿੰਘ ਬਲਿੰਗ ਨੇ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, ਜੋ ਪ੍ਰੋਗਰਾਮ ਦੀ ਸ਼ੁਰੂ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਜਿਹੜੀ ਹੈ ਹਰ ਫਰੰਟ ਤੋਂ ਫੇਲ ਹੋਈ ਹੈ ਔਰ 2022 ਵਿੱਚ UP, ਪੰਜਾਬ ਸਮੇਤ ਕੁਝ ਰਾਜਾਂ ਦੀਆਂ ਜਿਹੜੀਆਂ
ਅਸੈਂਬਲੀ ਚੋਣਾਂ ਨੇ ਉਹ ਹੋ ਰਹੀਆਂ ਨੇ। ਸੋ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਲਈ ਅਤੇ ਅਮਲੀ ਸਮੱਸਿਆਵਾਂ ਤੋਂ ਉਹਨਾਂ ਦਾ ਧਿਆਨ ਹਟਾਉਣ ਲਈ ਯੂਪੀ ਸਰਕਾਰ ਇੱਕ ਕਾਨੂੰਨ ਪਾਸ ਕਰਨ ਜਾ ਰਹੀ ਹੈ। ਸੋ ਇਸ ਕਾਨੂੰਨ ਅਨੁਸਾਰ ਸਿਰਫ 2 ਬੱਚੇ ਹੀ ਪੈਦਾ ਕੀਤੇ ਜਾ ਸਕਦੇ ਹਨ ਔਰ ਜਿਹੜੇ ਪਰਿਵਾਰ ਵਿੱਚ 2 ਤੋਂ ਜ਼ਿਆਦਾ ਬੱਚੇ ਹੋਣਗੇ ਉਹ ਨਾ ਲੋਕਲ ਚੋਣਾਂ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਵਿੱਚ ਉਹਨਾਂ ਨੂੰ ਕੋਈ ਪ੍ਰਮੋਸ਼ਨ ਦਿੱਤੀ ਜਾਵੇਗੀ। ਸੋ ਇਸ ਕਾਨੂੰਨ ਪਿੱਛੇ ਅਸਲ ਮਨਸ਼ਾ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵੀਰ ਸਰਦਾਰ ਕਿਰਪਾਲ ਸਿੰਘ ਬਰਿੰਗ ਜੀ ਦਾ ਸ਼ੁਕਰੀਆ ਅਦਾ ਕਰਦੇ। ਸ਼ੁਰੂ ਤੋਂ ਹੀ ਉਹ ਸਾਡੇ ਨਾਲ ਜੁੜੇ ਹੋਏ ਨੇ। TV 84 ਨੂੰ ਉਹ ਪੰਥ ਦੀ ਆਵਾਜ਼ ਸਮਝਦੇ ਨੇ। ਸਾਡੇ ਨਾਲ ਨਿੱਜੀ ਤੌਰ ਦੇ ਉੱਤੇ ਵੀ ਉਹਨਾਂ ਦੀ ਪੰਥਕ ਭੂਮਿਕਾ ਹਰ ਵੇਲੇ ਆਵਾਜ਼ ਮਾਰਿਆਂ ਉਹ ਹਾਜ਼ਰ ਹੁੰਦੇ ਨੇ। ਔਰ ਹੁਣ ਵੀ ਜਿਸ ਦਿਨ ਅਸੀਂ ਕਸ਼ਮੀਰੀਆਂ ਦੇ ਨਾਲ ਆਪਣੀ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ, ਜਿਹੜਾ ਐਤਵਾਰ ਨੂੰ ਵਿਖਾਵਾ ਕੀਤਾ ਗਿਆ ਟਾਈਮ ਸਕੁਏਅਰ ਦੇ ਵਿੱਚ, ਉਹਦੇ 'ਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਜੀ। ਕਾਰੋਬਾਰੀ ਤੌਰ ਤੇ ਵੀ ਉਹਨਾਂ ਨੇ ਕਾਫੀ ਸਟਰਗਲ ਕੀਤੀ ਹੈ, ਮਿਹਨਤ ਕੀਤੀ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਥੇ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣਾ ਸੌਖਾ ਨਹੀਂ ਹੈ, ਪਰ ਉਹ ਇੱਕ ਸਫਲ ਕਾਰੋਬਾਰੀ ਵੀ ਨੇ। ਔਰ ਅਸੀਂ ਜਿੱਥੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਇਹ ਅਰਦਾਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਉਹ ਪੰਥਕ ਪਿੜ ਵਿੱਚ ਆਪਣੀਆਂ ਸੇਵਾਵਾਂ ਵੀ ਦਿੰਦੇ ਰਹਿਣ, ਜਿਵੇਂ ਕਿ ਉਹਨਾਂ ਦਾ ਆਪਣਾ ਮਨ ਹਮੇਸ਼ਾ ਹਰ ਪੰਥਕ ਮੁੱਦੇ ਦੇ ਨਾਲ ਜੁੜਿਆ ਹੁੰਦਾ ਜੀ। ਗੱਲ ਯੂਪੀ ਦੇ ਨਵੇਂ ਅਜੇ ਕਾਨੂੰਨ ਤਾਂ ਨਹੀਂ ਅਸੀਂ ਉਹਨੂੰ ਕਹਿ ਸਕਦੇ। ਯੂਪੀ ਦੇ ਚੀਫ ਮਿਨਿਸਟਰ, ਗੁੰਡਾ ਚੀਫ ਮਿਨਿਸਟਰ ਜਿਸ ਨੂੰ ਮੈਂ ਅਕਸਰ ਕਹਿੰਦਾ, ਆਦਿੱਤਿਆਨਾਥ ਯੋਗੀ ਨੇ ਵੀ ਆਪਣੇ ਬਿਆਨ 'ਚ ਅਨਫੋਲਡ ਕੀਤਾ। ਪਰ ਯੂਪੀ ਲਾ ਕਮਿਸ਼ਨ ਉਸ ਦੀ ਇਹ ਪ੍ਰਪੋਜ਼ਲ ਹੈ ਕਿ ਇਵੇਂ ਕੀਤਾ ਜਾਏ। ਔਰ ਜਿਵੇਂ ਤੁਸੀਂ ਦੱਸਿਆ ਕਿ 2 ਬੱਚੇ, ਔਰ ਉਹਦੇ 'ਚੋਂ ਵੀ ਅੱਗੋਂ ਉਹਨਾਂ ਨੇ ਕਿਹਾ ਜੇ 1 ਹੋਏ ਤਾਂ ਹੋਰ ਵੀ ਪ੍ਰੈਫਰਡ ਹੈ। ਉਹਨਾਂ ਨੂੰ ਐਜੂਕੇਸ਼ਨਲ ਇੰਸਟੀਟਿਊਸ਼ਨ 'ਚ ਸਕਾਲਰਸ਼ਿਪ, ਅੱਗੇ ਨੌਕਰੀਆਂ ਦਿੱਤੀਆਂ ਜਾਣਗੀਆਂ। ਤੇ ਜਿਹੜੇ 2 ਬੱਚਿਆਂ ਤੋਂ ਜ਼ਿਆਦਾ ਕਰਨਗੇ ਉਹਨਾਂ ਨੂੰ ਸਰਕਾਰੀ ਨੌਕਰੀ ਵੀ ਨਹੀਂ ਮਿਲੇਗੀ। ਜਿਹੜੇ ਨੌਕਰੀਆਂ 'ਚ ਆ ਜਾਣਗੇ ਉਹਨਾਂ ਦੀਆਂ 2 ਇਨਕਰੀਮੈਂਟਸ ਰੋਕ ਲਈਆਂ ਜਾਣਗੀਆਂ। ਅੱਗੋਂ ਬੱਚੇ ਦੇ ਲਈ ਜਿਹੜੀ ਪੈਟਰਨਿਟੀ ਲੀਵ ਜਾਂ ਮੈਟਰਨਿਟੀ ਲੀਵ ਦੋਨੋਂ ਹੀ ਉਹ ਨਹੀਂ ਮਿਲਣਗੀਆਂ। ਔਰ ਹੋਰ ਵੀ ਇਸ ਕਿਸਮ ਦਾ ਬਹੁਤ ਸਾਰਾ ਜਿਹੜਾ ਕੂੜ ਕਬਾੜ ਹੈ ਉਹ ਇਸ ਦੇ ਨਾਲ ਜੋੜਿਆ ਗਿਆ। ਨਾਲ ਹੀ ਕਿਹਾ ਗਿਆ ਜੀ ਕਿ 19 ਜੁਲਾਈ ਤੱਕ ਕੋਈ ਇਸ ਦੇ ਲਈ ਸੁਜੈਸ਼ਨ ਦਿਓ ਕਿ ਇਹਦੇ 'ਚ ਅਸੀਂ ਕੀ ਬਿਹਤਰੀ ਕਰ ਸਕਦੇ। ਔਰ ਜ਼ਾਹਰ ਹੈ ਕਿ ਇਹੀ ਜਦੋਂ ਇੱਕ ਪਾਸੇ ਉਹਨਾਂ ਦੇ ਯੂਪੀ ਲਾ ਕਮਿਸ਼ਨ ਦੀ ਇਹ ਪ੍ਰਪੋਜ਼ਲ ਆਂਦੀ ਹੈ, ਨਾਲ ਦੀ ਨਾਲ 2 ਦਿਨ ਪਹਿਲਾਂ ਜਦੋਂ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਵਰਲਡ ਪੋਪੂਲੇਸ਼ਨ ਡੇ ਸੀ, ਉਸ ਦਿਨ ਆਦਿੱਤਿਆਨਾਥ ਯੋਗੀ ਐਲਾਨ ਕਰਦਾ ਹੈ ਕਿ ਅਸੀਂ ਜਿਹੜਾ ਇੱਕ ਨਵੀਂ ਬਰਥ ਪਾਲਿਸੀ ਜਿਹੜੀ ਹੈ ਉਹ ਅਨਫਰਲ ਕਰਨ ਜਾ ਰਹੇ। ਔਰ ਇਹੀ ਉਹਦੇ ਥੱਲੇ ਇਹੀ ਹੋਏਗਾ। ਔਰ ਉਹਨੇ ਕਿਹਾ ਜੀ ਸਾਡਾ ਟਾਰਗੇਟ ਇਹ ਹੈ ਕਿ ਬਰਥ ਰੇਟ ਜਿਹੜਾ ਹੁਣ 2.1% ਹੈ, ਇਸ ਨੂੰ ਅਸੀਂ 2026 ਤੱਕ ਘਟਾ ਕੇ 1.9% ਕਰਨਾ ਚਾਹੁੰਦੇ। ਔਰ ਫਿਰ ਅੱਗੋਂ 2030 ਤੱਕ ਦੀ ਉਹਨਾਂ ਨੇ ਅੱਗੋਂ ਆਪਣਾ ਦਿੱਤਾ ਹੈ ਕਿ ਜੀ ਉਹਦੇ 'ਚ ਅੱਗੋਂ ਇੰਨਾ ਘਟਾਉਣਾ ਚਾਹਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਕਾਨੂੰਨ ਦੀਆਂ ਜਿਹੜਾ ਆਲਮੋਸਟ ਇਨਐਵਿਟੇਬਲ ਹੈ, ਜੇ ਇਹਨਾਂ ਨੇ ਮਨ ਬਣਾ ਲਿਆ ਤੇ ਫਿਰ RSS ਦੀ ਨੀਤੀ ਤਾਂ ਐਵੇਂ ਹੀ ਹੁੰਦੀ ਹੈ। ਪਹਿਲਾਂ ਉਹ ਟਰਾਇਲ ਬੈਲੂਨ ਵੀ ਛੱਡਦੇ ਨੇ। ਹਾਲਾਂ ਵਿਸ਼ਵ ਹਿੰਦੂ ਪਰਿਸ਼ਦ ਨੇ ਇਸ ਦੇ ਉੱਤੇ ਕਿਹਾ ਜੀ ਕਿ ਵੀ ਉਹ ਹੋਣਾ ਚਾਹੀਦਾ, ਲੇਕਿਨ 1 ਚਾਈਲਡ ਪਾਲਿਸੀ ਨਾਲ ਅਸੀਂ ਸਹਿਮਤ ਨਹੀਂ। ਇਹਦੇ ਨਾਲ ਸਮਾਜ ਦੇ ਵਿੱਚ ਮੇਲ ਫੀਮੇਲ 'ਚ ਇਨਬੈਲੈਂਸ ਹੋਏਗਾ। ਔਰ ਇਸ ਸਾਰੇ ਦੇ ਚਲਦਿਆਂ ਹੋਰ ਵੀ ਇਹਦੇ ਨਾਲ ਫਿਰ ਬਹੁਤ ਸਾਰੇ ਲੋਲੀਪੌਪ ਦਿੱਤੇ ਨੇ ਕਿ ਜੀ ਜੇ ਬੱਚੀ ਹੁੰਦੀ ਹੈ ਇੱਕੋ ਤੇ ਉਹਨੂੰ ਅਸੀਂ ਫਲਾਣਾ ਸਕਾਲਰਸ਼ਿਪ ਤੇ ਢਿਮਕਾ, ਤੇ ਸਕੂਲਾਂ 'ਚ ਕਾਲਜਾਂ 'ਚ ਅਸੀਂ ਹੈਲਥ ਕਲੱਬ ਬਣਾਵਾਂਗੇ, ਮੈਡੀਕਲ ਫੈਸਿਲਿਟੀਜ਼, ਔਰ ਨਾਲ ਦੀ ਨਾਲ ਜਿਹੜੇ ਕੰਟਰਾਸੈਪਟਿਵ ਔਰ ਐਬੋਰਸ਼ਨ ਪ੍ਰਬੰਧ ਔਰ ਦੂਸਰੇ ਤੀਸਰੇ ਪੂਰਾ ਇਸ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਸਾਰਾ ਪ੍ਰੋਗਰਾਮ ਐਲਾਨਿਆ। ਹੁਣ ਇਸ ਦੇ ਉੱਤੇ ਇੱਕ ਪਾਸੇ ਤਾਂ ਡਿਬੇਟ ਇਹ ਚੱਲ ਰਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤੁਸੀਂ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਔਰ ਹੁਣ 7 ਸਾਲ ਹੋ ਗਏ ਨੇ, 1 ਸਾਲ ਪਹਿਲਾਂ ਤੱਕ 6 ਸਾਲ ਦੀਆਂ ਉਹਦੀਆਂ ਸਪੀਚਸ ਕੱਲੀਆਂ ਵਿਦ ਇਨ ਇੰਡੀਆ ਨਹੀਂ,
ਉਹ ਜਦੋਂ ਅਮਰੀਕਾ ਆਇਆ ਇੱਥੇ ਟਾਈਮ ਸਕੁਏਅਰ ਦੇ ਉੱਤੇ ਵੀ, ਜਦੋਂ ਉਹਨੇ ਜਿਹੜਾ ਚੈਂਬਰ ਆਫ ਕਮਰਸ ਹੈ ਇੱਥੇ ਉਹਨੂੰ ਐਡਰੈਸ ਕੀਤਾ ਹੈ, ਹੋਰ ਯੂਰਪ ਦੇ ਵਿੱਚ ਜਿਹੜੇ ਇਨਵੈਸਟਰ ਨੇ ਉਹਨਾਂ ਨੂੰ ਐਡਰੈਸ ਕੀਤਾ ਹੈ। ਔਰ ਅੱਜ ਹੀ NDTV ਵਾਲਿਆਂ ਨੇ ਉਸ ਦੀਆਂ ਆਲਮੋਸਟ 7-8 ਸਪੀਚਿਸ ਦਾ ਉਹ ਕੰਟੈਂਟ ਪਲੇ ਕੀਤਾ ਹੈ। ਔਰ ਉਹਦਾ ਤੱਤਸਾਰ ਮੋਦੀ ਦਾ ਇਹੀ ਸੀ, ਜਦੋਂ ਇਨਵੈਸਟਰਸ ਨੂੰ ਵੀ ਕਹਿ ਰਿਹਾ, ਇੱਥੇ ਚੈਂਬਰ ਆਫ ਕਮਰਸ ਵਾਲਿਆਂ ਨੂੰ ਵੀ ਕਹਿ ਰਿਹਾ, ਔਰ ਭਾਰਤ 'ਚ ਵੀ ਐਡਰੈਸ ਕਰਦਿਆਂ ਕਹਿ ਰਿਹਾ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਸਾਡੇ ਕੋਲ 4 ਜਿਹੜੀਆਂ ਚੀਜ਼ਾਂ ਨੇ ਉਹਦਾ ਦੁਨੀਆ 'ਚ ਹੋਰ ਕੋਈ ਤੋੜ ਨਹੀਂ ਹੈ, ਦੁਨੀਆ 'ਚ ਕੋਈ ਉਹਦੇ ਬਰਾਬਰ ਨਹੀਂ ਖਲੋ ਸਕਦਾ। ਔਰ ਪਹਿਲਾ ਡੈਮੋਕ੍ਰੇਸੀ, ਕਿ ਅਸੀਂ ਲੋਕਤੰਤਰ ਹੈ, ਜਮਹੂਰੀਅਤ ਹੈ, ਔਰ ਜਮਹੂਰੀਅਤ ਦੁਨੀਆ ਦਾ ਬੈਸਟ ਸਿਸਟਮ ਹੈ ਉਹਦੇ ਕਹਿਣ ਮੁਤਾਬਕ। ਕਿਉਂਕਿ ਜਦੋਂ ਉਹ ਡੈਮੋਕ੍ਰੇਸੀ ਦੇ ਉੱਤੇ ਜ਼ੋਰ ਦਿੰਦਾ ਹੈ ਤੇ ਫਿਰ ਉਹ ਚਾਈਨਾ, ਜਿੱਥੇ ਕਿ ਅੱਜ ਅਸੀਂ ਦੇਖਦੇ ਹਾਂ ਕਿ $15 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ, ਜਿਹੜੀ ਕਿ 2030 ਤੱਕ ਪਹੁੰਚਦੇ ਆ 30 ਟ੍ਰਿਲੀਅਨ ਹੋ ਜਾਣੀ ਹੈ, ਔਰ ਇਹ ਸ਼ਰਿੰਕ ਹੋ ਕੇ ਥੱਲੇ ਨੂੰ ਜਾ ਰਹੇ ਨੇ। ਇਹ 2030 ਚ ਜਿਹੜਾ ਹੈ 4 ਟ੍ਰਿਲੀਅਨ ਦਾ ਅੰਕੜਾ ਪਾਸ ਨਹੀਂ ਕਰ ਸਕਦੇ। ਪਰ ਦਾਵਾ ਇਹ ਕਿ ਜੀ ਅਸੀਂ ਡੈਮੋਕ੍ਰੇਸੀ ਹੈ ਔਰ ਅਸੀਂ ਜਿਹੜਾ ਹੈ ਇਹ ਸਾਡਾ ਬੈਸਟ ਸਿਸਟਮ ਸਾਡੇ ਕੋਲ ਹੈ। ਹੁਣ ਦੂਸਰੀ ਗੱਲ ਜਿਹਦਾ ਸੰਬੰਧ ਯੂਪੀ ਦੀ ਨਵੀਂ ਜਿਹੜੀ ਪੋਪੂਲੇਸ਼ਨ ਕੰਟਰੋਲ ਪਾਲਿਸੀ ਦੇ ਨਾਲ ਹੈ, ਉਹ ਤੁਸੀਂ ਦੇਖੋ ਕਿ ਵੀ ਇਹ ਜਦੋਂ ਤੁਸੀਂ ਇਹਨਾਂ ਦਾ ਝੂਠ ਦੇਖਣਾ ਹੈ, ਝੂਠ ਨੂੰ ਇਹ ਪਰੋਸਦੇ ਕਿਵੇਂ ਨੇ, ਔਰ ਫਿਰ ਕਿਵੇਂ ਖੜੇ ਪੈਰ ਜਿਹੜਾ ਹੈ ਉਹ ਯੂ ਟਰਨ ਮਾਰ ਕੇ ਪਹਿਲੇ ਸਾਰਿਆਂ ਨੂੰ ਸਮਝਦੇ ਨੇ ਵੀ ਲੋਕ ਜਿਹੜੇ ਨੇ ਬੇਵਕੂਫ ਨੇ, ਉਹ ਭੁੱਲ ਗਏ ਨੇ, ਫਿਰ ਜਿਹੜਾ ਯੂ ਟਰਨ ਮਾਰ ਕੇ ਜਿੱਥੇ ਖੜੇ ਨੇ ਉਹਦੇ ਗੁਣ ਗਾਉਣ ਲੱਗ ਜਾਣਗੇ। ਦੂਸਰਾ ਇਹਦਾ ਕਹਿਣਾ ਸੀ, ਹਰ ਇਸ ਦੀਆਂ 6-7 ਸਪੀਚਿਸ ਜਿਹੜੀਆਂ ਇੰਟਰਨੈਸ਼ਨਲ ਫੋਰਮ ਤੇ ਵੀ ਆਈਆਂ, ਉਹਦੇ 'ਚ ਸੀ ਕਿ ਭਾਈ ਅਸੀਂ ਡੈਮੋਗ੍ਰਾਫੀ ਦਾ ਪਾਪੂਲੇਸ਼ਨ, ਔਰ ਉਹਨੇ 3-4 ਸਾਲ ਤੱਕ ਕਹਿੰਦਾ ਰਿਹਾ 125 ਕਰੋੜ ਭਾਰਤ ਵਾਸੀ। ਹੁਣ ਜਿਹੜੀਆਂ ਉਹਦੀਆਂ ਅਖੀਰਲੀਆਂ 2 ਨੇ ਉਹਦੇ 'ਚ 130 ਕਰੋੜ ਜ਼ਾਹਰ ਹੈ ਕਿ ਇਹ 130 ਕਰੋੜ ਹੀ ਫਿਗਰ ਹੈ, ਕਿਉਂਕਿ ਅਜੇ 2021 ਦੀ ਸੈਂਸਸ ਇਸ ਵਾਰ ਜਿਹੜੀ ਹੈ, ਕਿਉਂਕਿ 2020 ਤੱਕ ਪਹੁੰਚਦੇ ਆ, ਜਿਹੜਾ ਉਹ ਕੋਵਿਡ-19 ਆ ਗਿਆ 2019 ਦੇ ਤੋਂ ਹੀ ਅਸੀਂ ਦੇਖਦੇ ਹਾਂ। ਹਾਲਾਂਕਿ ਸੈਂਸਸ ਫਿਗਰਸ ਸਾਹਮਣੇ ਨਹੀਂ ਨੇ, ਪਰ ਇਹ ਜਿਹੜੀਆਂ ਪ੍ਰੋਜੈਕਸ਼ਨਸ ਨੇ ਉਹ ਇਹ ਹੈ ਕਿ ਵੀ 1 ਬਿਲੀਅਨ 300 ਮਿਲੀਅਨ ਰਾਦਰ। ਹੁਣ ਇਹ ਜਿਹੜੀ ਹੈ 130 ਕਰੋੜ ਆਬਾਦੀ ਉਹ ਕਹਿ ਰਿਹਾ, ਔਰ ਉਹਦੇ 'ਚ ਜਿਹੜਾ ਸਾਰੀਆਂ ਸਪੀਚਿਸ ਹੀ ਜ਼ੋਰ ਰਿਹਾ ਕਿ ਸਾਡੇ 130 ਕਰੋੜ ਚੋਂ ਜਿਹੜੇ 35% ਨੇ ਉਹ ਯੁਵਾ ਨੇ, ਜਵਾਨ ਨੇ। ਔਰ ਜ਼ਾਹਰ ਹੈ ਕਿ ਇਹ ਜਿਹੜੀ ਯੰਗ ਜਨਰੇਸ਼ਨ ਹੈ, ਦੁਨੀਆ ਦੇ ਕਿਸੇ ਦੇਸ਼ ਕੋਲ ਵੀ ਜਿਹੜੀ ਹੈ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਯੰਗ ਪੋਪੂਲੇਸ਼ਨ ਨਹੀਂ ਹੈ। ਔਰ ਸਾਡੇ ਜਿਹੜੇ ਯੰਗ ਨੇ ਇਹ ਦੁਨੀਆ ਭਰ ਦੇ ਵਿੱਚ ਹਰ ਫੀਲਡ ਦੇ ਵਿੱਚ ਜਿੱਥੇ ਵੀ ਕੋਈ ਇੱਥੇ ਆ ਕੇ ਇਨਵੈਸਟ ਕਰੇਗਾ ਜਾਂ ਦੂਸਰਾ, ਸਭ ਤੋਂ ਵੱਡਾ ਵਰਕ ਪੂਲ ਹੈ। ਔਰ ਕਿਉਂਕਿ ਜਦੋਂ ਜਾਪਾਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਜਾਂ ਚਾਈਨਾ ਦੇ ਹਵਾਲੇ ਨਾਲ ਵੀ, ਕਿਉਂਕਿ ਚਾਈਨਾ 'ਚ ਵੀ ਉਹਨਾਂ ਨੇ 1 ਚਾਈਲਡ ਪਾਲਿਸੀ ਬੜੀ ਤੇਜ਼ੀ ਦੇ ਨਾਲ ਇੰਪਲੀਮੈਂਟ ਕੀਤੀ, ਤੇ ਨਤੀਜਾ ਇਹ ਹੋਇਆ ਵੀ ਹੁਣ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਵੀ ਪ੍ਰੋਬਲਮ ਸੀ ਕਿ ਪੋਪੂਲੇਸ਼ਨ ਕੰਟਰੋਲ ਕਿਵੇਂ ਕਰਨੀ ਹੈ, ਪਰ ਹੁੰਦਾ ਹੁਣ ਇਹ ਹੋ ਗਿਆ ਵੀ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ, ਉਹਨਾਂ ਨੇ 2 ਵੀ ਅਲਾਉ ਕਰ ਦਿੱਤੇ ਨੇ, ਪਰ ਪੋਪੂਲੇਸ਼ਨ ਵੱਧ ਨਹੀਂ ਰਹੀ ਔਰ ਏਜਿੰਗ ਪੋਪੂਲੇਸ਼ਨ ਹੋ ਰਹੀ ਹੈ। ਜਾਪਾਨ ਦੇ ਵਿੱਚ ਤਾਂ ਸੀਰੀਅਸ ਪ੍ਰੋਬਲਮ ਹੈ, ਉੱਥੇ ਤਾਂ ਆਲਮੋਸਟ 1/3 ਪੋਪੂਲੇਸ਼ਨ ਬੁੜਿਆਂ ਦੀ ਹੈ, ਐਲਡਰਸ ਨੇ, ਔਰ ਇਹ ਉਹਨਾਂ ਦੀ ਬੜੀ ਵੱਡੀ ਪ੍ਰੋਬਲਮ ਹੈ। ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਪੋਪੂਲੇਸ਼ਨ ਦੇ ਹਵਾਲੇ ਨਾਲ, ਵੈਸੇ ਤਾਂ ਇੱਕ ਕੁਦਰਤੀ ਪ੍ਰਿੰਸੀਪਲ ਹੈ ਜਿਹੜਾ ਕੁਦਰਤ ਨੇ ਦਿੱਤਾ ਹੋਇਆ, ਜਦੋਂ ਅਸੀਂ ਉਸ ਦੀ ਉਲੰਘਣਾ ਕਰਦੇ ਹਾਂ ਤੇ ਫਿਰ ਉਹਦੇ ਬਹੁਤ ਸਾਰੇ ਨਤੀਜੇ ਵੀ ਭੁਗਤਣੇ ਪੈਂਦੇ ਨੇ। ਇੱਕ ਡਿਫਰੈਂਟ ਇਸ਼ੂ ਹੈ ਕਿ ਈਵਨ ਪੋਪੂਲੇਸ਼ਨ ਦੇ ਮਾਮਲੇ 'ਚ ਵੀ ਜਿਨ੍ਹਾਂ ਖਿੱਤਿਆਂ ਦੇ ਵਿੱਚ ਕੁੜੀਆਂ ਨੂੰ ਇਨਫੀਰੀਅਰ ਸਮਝ ਕੇ ਜਾਂ ਬੋਝ ਸਮਝ ਕੇ ਜਾਂ ਉਹਨਾਂ ਨਾਲ ਸ਼ੇਮ ਐਂਡ ਆਨਰ ਜੋੜ ਕੇ ਮਾਰਨ ਦਾ ਰਿਵਾਜ ਆਇਆ, ਜਿਹਦੇ 'ਚ ਕਈ ਵਾਰ ਜੰਮਦਿਆਂ ਮਾਰ ਦਿੰਦੇ ਸੀ ਫੀਮ ਖਵਾ ਕੇ ਜਾਂ ਗਲ ਘੁੱਟ ਕੇ। ਔਰ ਇਹ ਸਾਡੇ ਉਸ ਖਿੱਤੇ ਦੇ ਵਿੱਚ ਜਿਹੜਾ ਇਹ ਰਿਹਾ, ਜਦੋਂ ਅਸੀਂ ਇਸ ਕਿਸਮ ਦੀ ਫੋਕਲੋਰ ਦੀ ਗੱਲ ਸੁਣਦੇ ਹਾਂ ਕਿ ਭਾਈ ਗੁੜ ਖਾਈ ਪੂਣੀ ਕੱਤੀ ਆਪ ਨਾ ਆਵੀਂ ਵੀਰ ਨੂੰ ਘੱਲੀਆਂ, ਇਹ ਕਹਿ ਕੇ ਉਸ ਦੇ ਹੱਥ 'ਚ ਪੂਣੀ ਫੜਾ ਕੇ ਮੂੰਹ 'ਚ ਉਹਦੇ ਗੁੜ ਲਾ ਕੇ ਜਾਂ ਹਨੀ ਲਾ ਕੇ ਉਹਨੂੰ ਘੜੇ 'ਚ ਪਾ ਕੇ ਦੱਬ ਦਿੱਤਾ ਜਾਂਦਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਹੁਣ ਇੱਕ ਪਾਸੇ ਸਾਇੰਸ ਦੀ ਤਰੱਕੀ ਦੀਆਂ ਅਸੀਂ ਗੱਲਾਂ ਕਰਦੇ,
ਪਰ ਇਸ ਤਰੱਕੀ ਦਾ ਜੇ ਇਸ ਟੌਪਿਕ ਤੇ ਜਿਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਪੋਪੂਲੇਸ਼ਨ ਤੇ ਦੇਖੀਏ ਕਿ ਅੱਗੇ ਤਾਂ ਚਲੋ ਜਿਹੜੀ ਵੀ ਕੁੜੀ ਦੁਨੀਆ 'ਚ ਆਉਂਦੀ ਸੀ ਸਾਹ ਤਾਂ ਲੈਂਦੀ ਸੀ, ਬਾਹਰ ਆ ਕੇ ਫੇਰ ਹੀ ਕੋ ਮਾਰਦਾ ਸੀ ਦੇਖ ਕੇ। ਹੁਣ ਤਾਂ ਕਿੰਨੀਆਂ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਔਰਤਾਂ ਦੀਆਂ ਕੁੱਖਾਂ ਕਬਰਸਤਾਨ ਨੇ, ਬਿਲਕੁਲ ਗ੍ਰੇਵਯਾਰਡ ਨੇ, ਕਿਉਂਕਿ ਕੁੱਖ ਦੇ ਵਿੱਚ ਹੀ ਮਾਰ ਦੇਣਾ। ਔਰ ਉਹਦੇ 'ਚ ਜਿਹੜੀ ਇਹ ਸਾਇੰਟੀਫਿਕ ਕਾਰਡ ਜਿਸ ਨੂੰ ਜਿਹੜੀ ਹੈ ਜੈਂਡਰ ਸਿਲੈਕਸ਼ਨ ਦੇ ਨਾਂ ਥੱਲੇ, ਕਿ ਜਦੋਂ ਤੋਂ ਪਤਾ ਲੱਗ ਜਾਂਦਾ ਹੈ ਕਿ ਵੀ ਮੁੰਡਾ ਹੈ ਕਿ ਕੁੜੀ ਹੈ, ਔਰ ਉਸ ਦਾ ਤੁਸੀਂ ਨਤੀਜਾ ਦੇਖੋ ਕੀ ਹੈ ਕਿ ਕਿਵੇਂ ਇਹਨੇ ਅਲਟੀਮੇਟਲੀ ਉਸ ਮੁੰਡੇ ਦੀ ਚਾਹਨਾ 'ਚ, ਅੱਗੇ ਤਾਂ ਚਲੋ ਜੇ ਹੁੰਦਾ ਸੀ ਭਾਈ 2 ਕੁੜੀਆਂ ਨੇ 3 ਨੇ ਇੰਤਜ਼ਾਰ ਕਰ ਰਹੇ ਨੇ ਕਿ ਕੁਦਰਤ ਕਰੇਗੀ, ਔਰ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਬਰਡਸ, ਐਨੀਮਲਸ, ਇਹਨਾਂ ਸਾਰਿਆਂ ਦੇ ਵਿੱਚ ਵੀ ਦੇਖੋ ਤੇ ਲਗਭਗ ਬੈਲੈਂਸ ਹੀ ਹੁੰਦਾ ਹੈ। 50% ਦੇ ਨੇੜੇ ਤੇੜੇ ਜਿਹੜੇ ਨੇ ਮੇਲ ਹੁੰਦੇ ਨੇ, ਕਦੇ 1% ਵੱਧ ਹੋ ਗਏ ਘੱਟ ਹੋ ਗਏ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਜੰਗਾਂ ਹੁੰਦੀਆਂ ਨੇ ਇੱਕ ਮੇਲ ਪੋਪੂਲੇਸ਼ਨ ਜ਼ਿਆਦਾ ਮਾਰੀ ਜਾਂਦੀ ਸੀ, ਉਹਦੇ ਕਰਕੇ ਜਿਹੜਾ ਉਹ ਉਹਨਾਂ ਦਾ ਨੰਬਰ ਵੱਧ ਜਾਂਦਾ ਸੀ ਔਰਤਾਂ ਦਾ। ਉਸ ਲਈ ਕੁਝ ਸਮਾਜਾਂ ਦੇ ਵਿੱਚ ਜਿੱਥੇ ਕਿ ਇੱਕ ਤੋਂ ਜ਼ਿਆਦਾ ਵਿਆਹਾਂ ਦੀ ਇਜਾਜ਼ਤ, ਜਿਵੇਂ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਦੇਖਦੇ, ਉਹਦੇ ਨਾਲ ਜੁੜੇ ਹੋਏ ਕਾਰਨ ਨੇ। ਇਸੇ ਤਰ੍ਹਾਂ ਜਦੋਂ ਅਸੀਂ ਇੱਕ ਤੋਂ ਜ਼ਿਆਦਾ ਵਿਆਹਾਂ ਦਾ ਰੁਖ ਆਪਣੇ ਖਿੱਤੇ 'ਚ ਦੇਖਦੇ ਹਾਂ, ਪਹਿਲੇ ਪੀਰੀਅਡ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੀ ਜਨਰੇਸ਼ਨ, ਉਹਦੇ ਵੀ ਡਿਫਰੈਂਟ ਰੀਜ਼ਨ ਸੀ। ਉਹਦੇ 'ਚ ਇੱਕ ਰੀਜ਼ਨ ਪ੍ਰਾਪਰਟੀ ਰਾਈਟ ਨਾ ਹੋਣਾ, ਤੇ ਭਾਵੇਂ 4 ਕੁੜੀਆਂ ਹੋਣ, ਜੇ ਮੁੰਡਾ ਨਹੀਂ ਹੈ ਤੇ ਤੁਹਾਡੀ ਪ੍ਰਾਪਰਟੀ ਸਰਕਾਰ ਕੋਲ ਚਲੀ ਜਾਂਦੀ ਸੀ। ਇਸ ਲਈ ਇਸੇ ਹੀ ਚਾਹਨਾ ਦੇ ਵਿੱਚ ਕਈ ਵਾਰ ਜਿਹੜਾ ਹੈ ਉਹ ਤੁਸੀਂ ਜਿਹੜਾ ਉਹ ਦੂਸਰੇ ਵਿਆਹ ਵੱਲ ਤੁਰ ਪੈਂਦੇ ਸੀ। ਔਰ ਇਸੇ ਤਰ੍ਹਾਂ ਹੋਰ ਵੀ ਰੀਜ਼ਨ ਜਿਹੜੇ ਨੇ ਸਮਾਜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਚੀਜ਼ਾਂ ਉਸ ਕਲਚਰ ਨਾਲ ਜੁੜੀਆਂ ਹੋਈਆਂ ਹੁੰਦੀਆਂ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ ਕੁਦਰਤ ਦੇ ਨਿਯਮਾਂ ਦੇ ਖਿਲਾਫ ਜੀਵਨ ਦਾ ਸਟਾਈਲ ਆਇਆ, ਉੱਥੇ ਕੁਝ ਵਰਿਆਂ ਬਾਅਦ ਕੋਈ ਨਾ ਕੋਈ ਐਸੀ ਸਮੱਸਿਆ ਆਈ। ਜਿਵੇਂ ਅਸੀਂ ਦੇਖਦੇ ਹਾਂ ਕਿ ਜੇ ਸਾਡੇ ਖਿੱਤੇ ਦੇ ਵਿੱਚ ਕੁੜੀਆਂ ਨੂੰ ਮਾਰਨ ਦਾ, ਹੁਣ ਕੁੱਖ 'ਚ ਵੀ ਮਾਰਨ ਦਾ ਆ ਗਿਆ ਕੰਮ, ਤੇ ਨਤੀਜਾ ਮੇਲ ਫੀਮੇਲ ਪੋਪੂਲੇਸ਼ਨ ਜੇ 1000 ਮੁੰਡੇ ਤੇ ਬੱਚੀਆਂ ਜਿਹੜੀਆਂ ਨੇ ਉਹ 700, 750, 800 ਨੇ। ਫਿਰ ਜਦੋਂ ਕੁਦਰਤ ਦਾ ਇਹ ਨੇਮ ਹੈ ਕਿ ਅਲਟੀਮੇਟਲੀ ਫਿਰ ਕੀ ਹੋਏਗਾ, ਜਾਂ ਤਾਂ ਮੋਰਲ ਕਰਪਸ਼ਨ ਹੋਏਗੀ ਜਿਹਨੂੰ ਅਸੀਂ ਬਦਕਾਰੀ ਕਹਿੰਦੇ ਹਾਂ। ਫਿਰ ਹੁਣ ਤੁਸੀਂ ਈਵਨ ਪੰਜਾਬੀ ਲਿਟਰੇਚਰ 'ਚ ਦੇਖੋਗੇ ਮੁੱਲ ਦੀ ਤੀਵੀਂ ਤੇ ਇਸ ਕਿਸਮ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਦੱਸਦੀਆਂ ਕਿ ਕਿਵੇਂ ਫਿਰ ਤੁਸੀਂ ਗਰੀਬ ਬੱਚੀਆਂ ਨੂੰ, ਉਹ ਬਿਹਾਰ ਯੂਪੀ ਦੀਆਂ ਹੋਣ, ਕਿਸੇ ਜ਼ਮਾਨੇ 'ਚ ਨੇਪਾਲ ਨਾਲ ਜੁੜਿਆ ਹੁੰਦਾ ਸੀ, ਉਹਨਾਂ ਨੂੰ ਲਿਆ। ਫਿਰ ਅੱਗੋਂ ਤੁਸੀਂ ਉਹਨਾਂ ਦੀ ਜਨਰੇਸ਼ਨ ਜਿਹੜੀ ਹੈ ਉਹ ਕਿਸ ਕਿਸਮ ਦਾ, ਉਹ ਵਿਚਾਰੀਆਂ ਜਿਨ੍ਹਾਂ ਨੂੰ ਅੱਗੋਂ ਦਲਾਲ ਲੋਕ ਜਿਹੜੇ ਵਿੱਚ ਪੈ ਕੇ ਕਿਵੇਂ ਕਿੰਨੇ ਵੱਡੇ ਪੈਮਾਨੇ ਤੇ ਅੱਜ ਵੀ ਦੁਨੀਆ ਦੇ ਵਿੱਚ ਇਹ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਉਹਦੇ 'ਚ ਅੱਜ ਵੀ ਨੇਪਾਲ ਇੱਕ ਵੱਡਾ ਸੈਂਟਰ ਹੈ, ਔਰ ਹੋਰ ਵੀ ਮੁਲਕਾਂ ਦੇ ਵਿੱਚ। ਔਰ ਇਹ ਸਾਰੀ ਕਿਵੇਂ ਫਿਰ ਬਦਕਾਰੀ ਨੂੰ ਜਨਮ ਦਿੰਦੀ ਹੈ ਜਦੋਂ ਫੈਮਿਲੀ ਸਿਸਟਮ ਟੁੱਟਦਾ। ਹੁਣ ਗੱਲ ਅਸੀਂ ਉਸ ਪਾਸੇ ਵੱਲ ਆਈਏ ਕਿ ਇਹੀ ਬੀਜੇਪੀ ਔਰ ਵਿਸ਼ਵ ਹਿੰਦੂ ਪਰਿਸ਼ਦ ਔਰ ਇਹਨਾਂ ਦਾ ਮੋਦੀ, ਹੁਣ ਮੋਦੀ ਦੀ ਮੈਂ ਗੱਲ ਕੀਤੀ ਕਿ ਉਹ ਇਸ ਨੂੰ ਐਜ਼ ਏ ਸਟਰੈਂਥ ਪ੍ਰੈਜ਼ੈਂਟ ਕਰ ਰਿਹਾ ਸੀ। ਔਰ ਭਾਰਤ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦਾ ਉਦੋਂ ਅਸ਼ੋਕ ਸਿੰਗਲਾ ਜਾਂ ਉਸ ਤੋਂ ਪਹਿਲਾਂ ਰਾਜੂ ਭਈਏ, ਇਹ ਸਾਰੇ ਹਿੰਦੂਆਂ ਨੂੰ ਕਹਿ ਰਹੇ ਸੀ ਕਿ ਜੀ ਇਹ ਤੁਸੀਂ 10-10 ਬੱਚੇ ਪੈਦਾ ਕਰੋ, 15-15 ਪੈਦਾ ਕਰੋ। ਇੱਕ ਤਾਂ 20-20 ਤੇ ਆ ਗਿਆ ਸੀ ਕਿ ਬਈ ਅਸੀਂ ਜਿਹੜਾ ਉਹ ਪੋਪੂਲੇਸ਼ਨ ਹੋਣੀ ਚਾਹੀਦੀ ਹੈ ਹਿੰਦੂਆਂ ਦੀ। ਮੋਦੀ ਬਾਹਰ ਆ ਕੇ ਡੈਮੋਗ੍ਰਾਫੀ ਦੇ ਨਾਂ ਥੱਲੇ ਆਬਾਦੀ ਨੂੰ 35% ਆਬਾਦੀ ਤੋਂ ਜ਼ਿਆਦਾ ਆਬਾਦੀ ਸਾਡੀ ਯੰਗ ਹੈ, ਔਰ ਸਾਨੂੰ ਐਡਵਾਂਟੇਜ ਹੈ ਵੀ ਅਸੀਂ 130 ਕਰੋੜ ਹੈ, ਜੇ ਉਹਨੂੰ ਐਜ਼ ਏ ਐਡਵਾਂਟੇਜ ਪੇਸ਼ ਕਰਦਾ ਸੀ। ਔਰ ਤੀਸਰਾ ਉਹ ਕਹਿੰਦਾ ਸੀ ਡਿਮਾਂਡ, ਦੇਖੋ ਜੀ ਅਸੀਂ 130 ਕਰੋੜ ਇੰਨੀਆਂ ਸਾਡਾ ਜਿਹੜੀ ਹੈ ਮਾਰਕੀਟ ਕਿੰਨੀ ਵੱਡੀ ਹੈ। ਔਰ ਜੋ ਆਮ ਇਹ ਹੁੰਦਾ ਹੈ ਕਿ ਵੀ ਡਿਮਾਂਡ ਸਪਲਾਈ ਇੱਕ ਹੁੰਦਾ ਹੈ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਔਰ ਨਾਲ ਦੀ ਨਾਲ ਉਹਨੇ ਕਹਿਣਾ ਕਿ ਵੀ ਦੇਖੋ ਐਂਡ ਹੀਅਰ ਇਜ਼ ਦਾ ਫਿਊਚਰ। ਇਹ ਉਹਦੇ 4 ਨੁਕਤੇ ਹਰ ਥਾਂ ਤੇ ਉਹ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ, ਰੈਜ਼ਿਲੀਐਂਟ ਯੂਥ 35% ਤੋਂ ਜ਼ਿਆਦਾ 130 ਕਰੋੜ ਦੀ ਆਬਾਦੀ ਦੀ ਗੱਲ ਕਰਦਾ ਹੈ, ਉਹ ਭਾਰਤ ਦੀ ਵੱਡੀ ਮਾਰਕੀਟ ਕੇ ਡਿਮਾਂਡ ਕਿੰਨੀ ਹੈ। ਔਰ ਫਿਰ ਉਹ ਕਹਿੰਦਾ ਜੀ ਫਿਊਚਰ ਇੱਥੇ ਹੀ ਹੈ, ਅਸੀਂ ਤਾਂ ਵਿਸ਼ਵ ਗੁਰੂ ਹਾਂ। ਹੁਣ ਐਸਾ ਕੀ ਹੋ ਗਿਆ ਕਿ ਆਲ ਆਫ ਏ ਸਡਨ ਜਦੋਂ ਕਿ ਯੂਪੀ 2022 ਚ ਅਸੈਂਬਲੀ ਚੋਣਾਂ ਜਾ ਰਿਹਾ ਹੈ, ਪੰਜਾਬ ਵੀ ਹੈ, ਹੋਰ ਵੀ ਸਟੇਟਾਂ ਨੇ, ਕਿ ਇਸ ਵੇਲੇ ਇਹਨਾਂ ਨੂੰ ਜਿੱਥੇ ਇਹਨਾਂ ਦਾ ਏਜੰਡਾ ਜਿਹੜਾ ਹੈ ਉਹ ਬਿਲਕੁਲ ਕਲੀਅਰਲੀ
एंटाई माइनॉरिटी, एंटाई मुस्लिम, एंटाई सिख, एंटाई ट्राइबल, एंटाई क्रिश्चियन, एंटाई दलित ਜ਼ਾਹਰ ਹੈ ਰਿਹਾ कि भी ऑल ऑफ ए सडन और ये जाणदिਆਂ ਹੋਇਆਂ कि भी ਜਦੋਂ इंदिरा गांधी ने एमरजेंसी लाई, भावें एमरजेंसी सिविल लिबर्टीज ये वो ਦਾ इशू ਇਹ ਤਾਂ ਸਾਰੇ ਸੁਸਰੀ ਵਾਂਗ ਸੌਂ ਗਏ ਸੀ RSS ਔਰ ਦੂਜੇ। ਜਿਹੜੀ ਗੱਲ ਨੇ ਬਾਅਦ ਚ ਹਰਾਣ ਦੇ ਵਿੱਚ ਉਹਨੂੰ ਜਾਂ ਉਹਦੀ ਪਾਰਟੀ ਨੂੰ ਵੱਡਾ ਰੋਲ ਅਦਾ ਕੀਤਾ ਉਹ ਸੀ ਜ਼ਬਰਦਸਤੀ ਫੈਮਿਲੀ ਪਲੈਨਿੰਗ। ਬਿਲਕੁਲ ਸੰਜੇ ਗਾਂਧੀ ਨੇ ਪੂਰਾ ਆਰਡਰ ਕਰਕੇ ਜਿਸ ਅੰਦਾਜ਼ ਦੇ ਵਿੱਚ ਨਲਬੰਦੀ, ਨਸਬੰਦੀ, ਟੋਬੈਕਟਮੀ, ਵੈਸੈਕਟਮੀ ਇਹ ਕੀਤੀਆਂ ਜ਼ਬਰਦਸਤੀ, ਕਈ ਅਨਮੈਰਿਡ ਦੀਆਂ ਵੀ ਕਰ ਦਿੱਤੀਆਂ, ਉਹਦਾ ਇੰਨਾ ਕੁ ਨੈਗੇਟਿਵਿਟੀ ਹੋਈ। ਉਹਦੀ ਹਾਰ ਚੋਂ ਵੱਡਾ ਕਾਰਨ ਇਹ ਸੀ। ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਸਾਡਾ ਤਾਂ ਕੇਸ ਹੀ ਡਿਫਰੈਂਟ ਬਣਦਾ। ਸਾਡੇ ਤਾਂ 1960ਵਿਆਂ ਤੋਂ ਦੋ ਹੀ ਕਾਫੀ, ਹੋਰ ਤੋਂ ਮਾਫੀ, ਇੱਦਾਂ ਦੇ ਨਾਰਿਆਂ ਨਾਲ ਹਮ ਦੋ ਹਮਾਰੇ ਦੋ, ਸਾਰਾ ਜ਼ੋਰ 60ਵਿਆਂ ਚ ਜਦੋਂ ਕਿ ਇਹ ਜਿਹੜਾ ਹਿੰਦੂ ਹਾਰਟਲੈਂਡ ਹੈ यूपी, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਹੁਣ ਇਹਦੇ ਚ ਝਾਰਖੰਡ, ਉੱਤਰਾਖੰਡ, ਛੱਤੀਸਗੜ੍ਹ ਵੀ ਸ਼ਾਮਲ ਨੇ। ਹੁਣ ਇਹ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਇਹ ਕਹਿਣਾ ਹੋਏ ਪਾਰਲੀਮੈਂਟ ਤੇ ਵੀ ਇਹਨਾਂ ਨੇ ਕੰਟਰੋਲ ਕੀਤਾ ਹੋਇਆ, ਅਦਰ ਵੇ ਅਰਾਊਂਡ ਵੀ ਪੋਪੂਲੇਸ਼ਨ ਦੇ ਸਿਰ ਤੇ। ਔਰ ਜਿਨ੍ਹਾਂ ਨੂੰ ਇਹ ਦੋਸ਼ ਦਿੰਦੇ ਨੇ, ਔਰ ਅੱਜ ਇੱਕ ਬੜੇ ਅੱਛੇ ਜਰਨਲਿਸਟ ਨੇ ਪੂਰਾ ਜਿਹੜਾ ਇਹ ਦਿੱਤਾ ਹੈ ਕਿ ਵੀ ਨੈਸ਼ਨਲ ਗਰੋਥ ਰੇਟ ਕੀ ਹੈ। ਜਦੋਂ ਗਰੋਥ ਰੇਟ ਦੀ ਗੱਲ ਹੁੰਦੀ ਹੈ ਇਸ ਨੂੰ ਐਵਰੇਜ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਜਦੋਂ ਜਿਹੜੀ ਮਾਂ ਹੈ ਉਹ ਬੱਚਾ ਬੇਅਰ ਕਰ ਸਕਦੀ ਹੈ, ਇੱਕ ਜ਼ਮਾਨੇ 'ਚ 14 ਸਾਲ ਤੋਂ ਸ਼ੁਰੂ ਹੋ ਜਾਂਦਾ ਸੀ, ਹੁਣ ਤਾਂ ਕਿਉਂਕਿ ਕਾਨੂੰਨੀ ਉਮਰ 18 ਸਾਲ ਦੀ ਹੈ ਵਿਆਹ ਦੀ, 18 ਸਾਲ ਤੋਂ ਲੈ ਕੇ 45 ਸਾਲ ਤੱਕ, 45 ਤੋਂ 50 ਜਿਹੜਾ ਮੀਨੋਪੌਜ਼ ਪੀਰੀਅਡ ਹੁੰਦਾ ਕਿ ਵੀ ਇੰਨੇ ਜਿਹੜੇ ਨੇ ਉਹ ਫਰਟੀਲਿਟੀ ਦੇ ਵਾਲੇ ਈਅਰਸ ਨੇ। ਔਰ ਉਹਦੇ 'ਚ ਐਵਰੇਜ ਔਰਤ ਕਿੰਨੇ ਬੱਚੇ ਪੈਦਾ ਕਰਦੀ, ਇੱਕ ਜ਼ਮਾਨੇ 'ਚ 10-12 ਤੱਕ ਵੀ ਹੁੰਦੇ ਸੀ, ਹੌਲੀ ਹੌਲੀ। ਹੁਣ ਜਿਹੜਾ ਭਾਰਤ ਦਾ ਨੈਸ਼ਨਲ ਲੈਵਲ ਦਾ ਜਿਹੜਾ ਉਹਨਾਂ ਦਾ ਫਰਟੀਲਿਟੀ ਰੇਟ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ। ਔਰ ਉਹਦੇ 'ਚ ਖਾਸ ਤੌਰ 'ਤੇ ਪਿਛਲੇ 15-20 ਸਾਲ ਜਦੋਂ ਐਜੂਕੇਸ਼ਨ ਹੁੰਦੀ ਹੈ, ਹਾਰਡਸ਼ਿਪਸ ਹੁੰਦੀਆਂ, ਖੁਦ ਹੀ ਜਿਹੜਾ ਉਸ ਦੇ ਉੱਤੇ ਕੰਟਰੋਲ ਹੁੰਦਾ। ਲੇਕਿਨ ਜਿਹੜਾ ਇੱਕ ਨੈਗੇਟਿਵ ਪ੍ਰੋਪੇਗੈਂਡਾ ਮੁਸਲਮਾਨਾਂ ਦੇ ਖਿਲਾਫ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਰਿਹਾ, ਹੁਣ ਤੱਕ ਵੀ ਹੋ ਰਿਹਾ। ਹੁਣ ਸ਼ਾਇਦ ਇਹਦਾ ਮਕਸਦ ਮੁਸਲਮਾਨ ਪੋਪੂਲੇਸ਼ਨ ਨੂੰ ਟਾਰਗੇਟ ਕਰਨਾ ਨਹੀਂ ਹੈ, ਪਰ ਇਹ ਚਾਹੁੰਦੇ ਨੇ ਕਿ ਮੁਸਲਮਾਨ यूपी ਦੇ ਵਿੱਚ ਰਿਐਕਟ ਕਰਨ ਔਰ ਬਾਕੀ ਪਾਰਟੀਆਂ ਵੀ ਕਿ ਜੀ ਇਹ ਜਿਹੜੀ 1 ਚਾਈਲਡ ਪਾਲਿਸੀ ਹੈ ਜਾਂ 2 ਚਾਈਲਡ ਪਾਲਿਸੀ ਹੈ ਇਹ ਸਾਨੂੰ ਟਾਰਗੇਟ ਕਰਕੇ ਕੀਤੀ ਗਈ। ਕਿਉਂਕਿ ਹੁਣ ਜਿਹੜੀ ਇਹਨਾਂ ਦੀ ਪੋਲਰਾਈਜੇਸ਼ਨ ਦੀ ਲਾਈਨ ਸੀ, ਕਿਉਂਕਿ ਹੁਣ ਤੱਕ ਤਾਂ 2014 ਵੀ 2019 ਚ ਵੀ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੇ ਖਿਲਾਫ ਨਫ਼ਰਤ ਪੈਦਾ ਕਰਕੇ ਪੋਲਰਾਈਜ਼ ਕੀਤਾ। ਪਰ ਜਿਵੇਂ ਮੋਦੀ ਸਰਕਾਰ ਕੋਵਿਡ-19 ਨੂੰ ਹੈਂਡਲ ਕਰਨ 'ਚ ਫੇਲ ਹੋਈ ਹੈ, ਇਕਨੋਮੀ ਦਾ ਬੇੜਾ ਗਰਕ, ਅਨਐਮਪਲੋਇਮੈਂਟ, ਲੱਖਾਂ ਲੋਕ 10 ਤੋਂ 15 ਲੱਖ ਕੋਵਿਡ-19 ਦੇ ਥੱਲੇ ਮਰ ਗਏ। ਔਰ ਈਵਨ ਜਿਹੜੀ यूपी ਦੇ ਵਿੱਚ ਮੁਜ਼ੱਫਰਪੁਰ ਦੇ ਵਿੱਚ ਰਾਈਟਿੰਗ ਕਰਵਾ ਕੇ ਜਿਹੜਾ ਜ਼ਾਹਰ ਹੈ ਵੈਸਟਰਨ यूपी ਹੈ, ਇਹਨਾਂ ਨੇ ਜਿਹੜੀ ਹੈ ਉੱਥੇ ਪੋਲਰਾਈਜੇਸ਼ਨ ਕੀਤੀ। ਹੁਣ ਕਿਸਾਨ ਅੰਦੋਲਨ ਦੇ ਚੱਲਦੇ ਆ ਕਿਉਂਕਿ ਟਕੈਤ ਭਰਾ ਉੱਥੋਂ ਆਉਂਦੇ ਨੇ, ਔਰ ਉਹ ਜਿਹੜਾ ਵੈਸਟਰਨ यूपी ਆ ਉਹਦੇ 'ਚ ਜਾਟਾਂ ਔਰ ਮੁਸਲਮਾਨਾਂ ਦਾ ਅਲਾਇੰਸ ਚੌਧਰੀ ਚਰਨ ਸਿੰਘ ਦੇ ਵੇਲੇ, ਉਸ ਤੋਂ ਪਹਿਲਾਂ ਵੀ ਉਹ ਹਮੇਸ਼ਾ ਰਿਹਾ, ਉੱਥੇ ਕਦੇ ਫਿਰਕੂ ਨਫ਼ਰਤ ਨਹੀਂ ਸੀ। ਪਰ ਇਹਨਾਂ ਨੇ ਉੱਥੇ ਰਾਈਟਿੰਗ ਕਰਵਾਈ, ਨਤੀਜੇ ਦੇ ਤੌਰ ਤੇ ਸੋਸਾਇਟੀ ਪੋਲਰਾਈਜ਼ ਹੋਈ ਔਰ ਇਹਨਾਂ ਨੂੰ ਜਿਹੜਾ ਪਾਰਲੀਮੈਂਟ ਚੋਣਾਂ 'ਚ ਵੀ ਔਰ ਇਹ ਗੁੰਡਾ ਯੋਗੀ ਵੀ ਜਿਹੜਾ ਐਬਸੋਲੂਟ ਮੈਜੋਰਿਟੀ ਕੀ 2/3 ਤੋਂ ਵੀ ਜ਼ਿਆਦਾ ਨਾਲ ਜਿੱਤਿਆ। ਹੁਣ ਕਿਸਾਨ ਅੰਦੋਲਨ ਨੇ ਅਗੇਨ ਮੁਸਲਮਾਨਾਂ ਔਰ ਜਾਟਾਂ ਨੂੰ ਨੇੜੇ ਲਿਆਂਦਾ ਇਹਨਾਂ ਦਾ ਇਹ ਨਹੀਂ। ਔਰ ਇਹ ਸਿਆਣਪ ਹੋਏਗੀ ਮੁਸਲਮਾਨ ਲੀਡਰਾਂ ਦੀ ਕਿ ਇਹਨੂੰ ਹਿੰਦੂ ਮੁਸਲਮਾਨ ਇਸ਼ੂ ਨਾ ਬਣਾਉਣ, ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਇਹਦਾ ਮਕਸਦ ਵੀ ਸ਼ਾਇਦ ਮੁਸਲਮਾਨ ਪੋਪੂਲੇਸ਼ਨ ਨਹੀਂ ਹੈ। ਕਿਉਂਕਿ ਮੈਂ ਜਦੋਂ ਅੱਜ ਡਾਟਾ ਦੇਖ ਰਿਹਾ ਸੀ ਭਾਰਤ ਭਰ ਦੇ ਹਵਾਲੇ ਨਾਲ, ਹੁਣ 2 ਸਟੇਟਾਂ ਵੈਸਟ ਬੰਗਾਲ ਤੇ ਅਸਾਮ ਐਸੀਆਂ ਨੇ ਜਿੱਥੇ ਮੁਸਲਮਾਨਾਂ ਦੀ ਮੈਕਸਿਮਮ ਪੋਪੂਲੇਸ਼ਨ ਹੈ। ਵੈਸਟ ਬੰਗਾਲ ਦੇ ਵਿੱਚ 33-34% ਹੈ, ਅਸਾਮ ਦੇ ਵਿੱਚ 37-38% ਹੈ। ਔਰ ਇਹਨਾਂ ਦੋਨਾਂ ਸਟੇਟਾਂ ਦੇ ਵਿੱਚ ਜਿਹੜਾ ਫਰਟੀਲਿਟੀ ਰੇਟ ਹੈ ਮੁਸਲਮਾਨਾਂ ਦਾ ਉਹ ਹਿੰਦੂਆਂ ਦੀ ਪੋਪੂਲੇਸ਼ਨ ਨਾਲੋਂ ਘੱਟ ਹੈ। ਇਹਦਾ ਮਤਲਬ ਇਹ ਹੈ ਵੀ ਇਹ ਦੋਸ਼ ਦੇਣਾ, ਔਰ ਜਿਵੇਂ ਇਹੀ ਪਿਛਲੇ ਦਿਨਾਂ 'ਚ ਅਸਾਮ ਦੇ ਚੀਫ ਮਿਨਿਸਟਰ ਨੇ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਜੀ ਮੁਸਲਮਾਨ ਫੈਮਿਲੀ ਪਲੈਨਿੰਗ ਕਰਨ ਇਹ ਉਹ, ਪਰ ਉਹਦੇ ਮੂੰਹ ਦੇ ਉੱਤੇ ਜਦੋਂ ਡਾਟਾ ਵੱਜਦਾ ਹੈ
ਕਿ ਭਾਈ ਅਸਾਮ ਦੇ ਵਿੱਚ ਵੀ ਔਰ ਵੈਸਟ ਬੰਗਾਲ 'ਚ ਵੀ ਜਿਹੜੇ ਮੈਕਸਿਮਮ ਮੁਸਲਿਮ ਮੈਜੋਰਿਟੀ ਪ੍ਰੋਵਿੰਸਿਸ ਨੇ, ਮੁਸਲਿਮ ਜਿੱਥੇ ਮਾਈਨੋਰਿਟੀ ਵੱਡੇ ਨੰਬਰ 'ਚ ਹੈ, ਹੁਣ ਯੂਪੀ ਦੇ ਵਿੱਚ ਜਿਹੜੀ ਮੁਸਲਮਾਨ ਪਾਪੂਲੇਸ਼ਨ ਹੈ ਉਹ 18 ਤੋਂ 19% ਹੈ, 20% ਤੱਕ ਵੀ ਹੋ ਸਕਦੀ, ਕਿਉਂਕਿ ਕਈ ਵਾਰੀ ਉਹਨਾਂ ਨੂੰ ਜਿਹੜਾ ਉਹ ਮੈਂਸ਼ਨ ਹੀ ਨਹੀਂ ਕਰਦੇ ਸੈਂਸਸ। ਜੀ ਹੁਣ ਆਲਮੋਸਟ 22 ਕਰੋੜ ਯੂਪੀ ਦੀ ਆਬਾਦੀ ਹੈ। ਹੁਣ ਜੇ ਇਹ ਲਾਅ ਹੈ ਉਹਦੇ ਚ 80% ਤਾਂ ਦੂਸਰੇ ਨੇ ਜਿਹਨਾਂ ਨੂੰ ਇਹਨੇ ਪ੍ਰਭਾਵਿਤ ਕਰਨਾ। ਹੁਣ ਐਸਾ ਕੀ ਹੈ ਆਲ ਆਫ ਏ ਸਡਨ ਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜਾ ਮੋਦੀ ਦੇ ਲਈ ਉਹਨਾਂ ਦੀ ਪਾਵਰ ਸੀ ਕਿ ਵੀ ਉਹਨਾਂ ਨੇ 35% ਸਾਡੇ ਕੋਲ ਯੂਥ ਪਾਵਰ ਹੈ, ਜ਼ਾਹਰ ਹੈ ਇੱਕ ਤਾਂ ਅਲ ਟੂਗੈਦਰ ਇੱਕ ਨਵੀਂ ਡਿਬੇਟ ਸ਼ੁਰੂ ਕਰ ਦੇਣੀ ਔਰ ਉਹਦੇ ਥੱਲੇ ਮੁਸਲਮਾਨ ਜੇ ਇਸ ਜਿਹੜਾ ਉਹਨਾਂ ਨੇ ਉਹਦੇ ਚ ਚੋਗਾ ਪਾਇਆ, ਜੇ ਉਹਦੇ ਚ ਮੁਸਲਮਾਨ ਫਸ ਗਏ ਤੇ ਇਹ ਗੁੰਡਾ ਯੋਗੀ ਜਿਹੜਾ ਅਗੇਨ ਸਵੀਪ ਕਰੇਗਾ ਇਹਨੂੰ ਹਿੰਦੂ ਮੁਸਲਮਾਨ ਇਸ਼ੂ ਬਣਾ ਕੇ। ਔਰ ਮੈਂ ਸਮਝਦਾ ਇਸ ਮਾਮਲੇ 'ਚ ਸੋਸ਼ਲਿਸਟ ਪਾਰਟੀ ਨੇ ਵੀ ਜਿਹੜੀ ਮੇਨ ਆਪੋਜੀਸ਼ਨ ਪਾਰਟੀ ਹੈ ਕਾਂਗਰਸ ਔਰ ਦੂਸਰੇ ਤਾਂ ਉਹਨਾਂ ਦੀ ਕੋਈ ਬਹੁਤੀ ਹੋਂਦ ਨਹੀਂ, ਮਾਇਆਵਤੀ ਦੀ ਅਜੇ ਕੋਈ ਸਟੇਟਮੈਂਟ ਨਹੀਂ ਆਈ, ਉਹਨਾਂ ਨੇ ਬੜੀ ਕੌਸ਼ੀਅਸ ਲਾਈਨ ਰਹੀ ਹੈ ਰਾਦਰ, ਕਿਉਂਕਿ ਹੁਣ ਉੱਥੇ ਹਰ ਪਾਰਟੀ ਰੂਲਿੰਗ ਬੀਜੇਪੀ ਹੈ ਅੱਜ, ਆਪੋਜੀਸ਼ਨ ਸਾਰੇ ਹੀ ਹਿੰਦੂਤਵਾਦੀ ਪਿੱਚ ਤੇ ਖੇਲ ਰਹੇ ਨੇ। ਔਰ ਅਖਿਲੇਸ਼ ਯਾਦਵ ਕਿਉਂਕਿ ਇਹਨਾਂ ਦੇ ਉੱਤੇ ਸੋਸ਼ਲਿਸਟ ਪਾਰਟੀ ਤੇ ਹਮੇਸ਼ਾ ਇਹ ਰਿਹਾ, ਈਵਨ ਇਹਦੇ ਪਿਓ ਨੂੰ ਜਿਹੜਾ ਹੁਣ ਤਾਂ ਉਹ ਬਿਮਾਰ ਹੈ ਮੁਲਾਇਮ ਸਿੰਘ ਯਾਦਵ, ਹਸਪੀਟਲਾਈਜ਼ਡ ਹੈ, ਉਹਨੂੰ ਤਾਂ ਕਹਿੰਦੇ ਜਿਹੜੇ ਨੇ ਮੌਲਾਨਾ ਯਾਦਵ ਸੀ ਹਿੰਦੂ ਤੋਂ ਵੀ ਕਿ ਬਈ ਇਹ ਤਾਂ ਮੌਲਾਨਾ ਹੈ, ਔਰ ਇਹੀ ਅਖਿਲੇਸ਼ ਯਾਦਵ ਦਾ ਸੀ। ਹੁਣ ਉਹ ਮੰਦਰਾਂ ਦੇ ਜਿਹੜਾ ਦਰਸ਼ਨਾਂ ਤੇ ਚੜਿਆ ਹੋਇਆ ਸੀ ਕੋਵਿਡ-19 ਤੋਂ ਪਹਿਲਾਂ, ਔਰ ਉਹਨੇ ਖਾਸ ਤੌਰ ਤੇ ਜਿਹੜਾ ਇਹ ਆਮ ਉੱਥੇ ਡਿਸਕਸ ਹੋਇਆ ਕਿ ਬਈ ਉਹ ਹੁਣ ਸੌਫਟ ਹਿੰਦੂਤਵਾ ਪਲੇ ਕਰ ਰਿਹਾ ਔਰ ਉਹਦੇ 'ਚ ਵੀ ਉਹਨੇ ਜਿਹੜਾ ਇਸ ਸਾਰੇ ਨੂੰ ਪੋਲੀਟੀਕਲੀ ਮੋਟੀਵੇਟਡ ਤਾਂ ਕਿਹਾ, ਪਰ ਇਹ ਨਹੀਂ ਕਿਹਾ ਹੈ ਕਿ ਜੀ ਇਹ ਮੁਸਲਮਾਨਾਂ ਦੇ ਖਿਲਾਫ ਜਾਂ ਦੂਜਾ, ਕਿਉਂਕਿ ਆਲਰੇਡੀ ਇਸ ਪਾਰਟੀ ਨੂੰ ਬੀਜੇਪੀ ਜਦੋਂ ਕਾਰਨਰ ਕਰਦੀ ਹੈ तो ਉਹਦੇ ਲਈ ਉਹ ਇੱਕ ਲਫ਼ਜ਼ ਵਰਤਦੇ ਨੇ ਅਲਪਸੰਖਿਅਕੋं का तुष्टीकरण ਕਿ ਐਪੀਜ਼ਿੰਗ ਦਾ ਮਾਈਨੋਰਿਟੀਜ਼। ਔਰ ਹੁਣ ਇਹਦੇ ਤੇ ਉਹਨੇ ਕਿਹਾ ਕਿ ਵੀ ਇਹ ਉਹ ਤਾਂ ਖੁਦ ਆਪਣਾ ਹਿੰਦੂਤਵਾ ਦਾ ਸੌਦਾ ਵੇਚ ਰਿਹਾ। ਉਹਨੇ ਕਿਹਾ ਜੀ ਜੇ ਪਹਿਲਾਂ ਉਹ ਗਿਆ ਜਿੱਥੇ ਸੀਤਾ ਰਹੀ ਹੈ ਆ ਕੇ ਯੂਪੀ ਦੇ ਅਯੁੱਧਿਆ ਮੰਦਿਰ ਵੀ ਗਿਆ, ਦੂਜੇ ਵੀ ਗਿਆ, ਉਹਨੇ ਕਿਹਾ ਜੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਕੋਈ ਧਾਰਮਿਕ ਥਾਵਾਂ ਤੋਂ ਮੰਦਿਰਾਂ ਤੋਂ ਜਿਹੜਾ ਕੋਈ ਟੈਕਸ ਨਹੀਂ ਲਵਾ। ਚਿੱਤਰਕੂਟ ਚੋਂ ਚੇਤਾ ਉੱਥੋਂ ਉਹਨੇ ਆਪਣੀ ਇਹ ਸਾਰੀ ਯਾਤਰਾ ਸ਼ੁਰੂ ਕੀਤੀ ਔਰ ਇਸ ਸਾਰੇ ਨੂੰ ਉਹਨਾਂ ਨੇ ਅਗੇਂਸਟ ਦਾ ਪੂਅਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਕਿਉਂਕਿ ਰਾਸ਼ਨ ਕਾਰਡਾਂ ਤੇ ਵੀ ਪ੍ਰਭਾਵ ਹੋਏਗਾ, ਦੂਸਰਾ ਵੀ ਹੋਏਗਾ ਔਰ ਇਸ ਸਾਰੇ ਦੇ ਚਲਦੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਜਿਹਨੂੰ ਡਾਈਵਰਸ਼ਨਰੀ ਟੈਕਟਿਕ ਹੈ ਹਰ ਉਸ ਸਾਰੇ ਤੋਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਸ ਤੇਜ਼ੀ ਦੇ ਨਾਲ ਇਹ ਅੱਗੇ ਜਾਣਾ ਚਾਹੁੰਦੇ ਨੇ ਇਸ ਨੂੰ ਪ੍ਰੀਚ ਕਰਕੇ ਲਾਅ ਬਣਾ ਕੇ ਉਹਦਾ ਆਪੋਜ਼ਿਟ ਇਫੈਕਟ ਵੀ ਹੋ ਸਕਦਾ। ਜਿਵੇਂ ਚੀਨ ਦੀ ਲਾਈਨ ਅਸੀਂ ਦੇਖੀ ਹੈ, ਚਾਈਨਾ ਹੁਣ ਜੇ ਉੱਥੋਂ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਕੱਲ ਭਾਰਤ ਦੇ ਵਿੱਚ ਇਸ ਵੇਲੇ ਕੋਈ ਪੋਪੂਲੇਸ਼ਨ ਐਕਸਪਲੋਜਨ ਨਹੀਂ ਹੈ ਜਿਹੜਾ 80s ਦੇ ਵਿੱਚ 80s ਤੱਕ ਪਹੁੰਚਦੇ ਸੀ। ਹੁਣ ਕੁਦਰਤੀ ਇਹ ਈਵਨ ਸਿਰਫ ਜਿਹੜੀਆਂ ਯੂਪੀ, ਬਿਹਾਰ, ਰਾਜਸਥਾਨ ਹਿੰਦੂਤਵੀ ਸਟੇਟਾਂ ਨੇ, ਪਰ ਉਹਦੇ 'ਚ ਵੀ ਰੀਜ਼ਨ ਪਾਵਰਟੀ ਹੈ, ਗਰੀਬੀ ਹੈ। ਔਰ ਜੇ ਤੁਸੀਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੀ ਹੱਲ ਨਹੀਂ ਕੀਤੀਆਂ, ਉਸ ਸਾਰੇ 'ਚੋਂ ਨਿਕਲ ਕੇ ਤੁਸੀਂ ਇੱਕ ਨਵੀਂ ਡਿਬੇਟ 'ਚ ਪੈ ਗਏ ਹੋ। ਤੇ ਇੱਕ ਇਹ ਵੀ ਪਾਰਟ ਹੈ ਕਿ ਅੱਜ ਜਦੋਂ ਜਿੱਥੇ ਵੀ ਇਸ ਕਿਸਮ ਦੀਆਂ ਨੀਤੀਆਂ ਕਾਹਲੀ ਨਾਲ ਲਾਗੂ ਹੋਈਆਂ, ਅੱਜ ਯੂਰਪ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਨਹੀਂ ਹੈ ਕਿ ਆਬਾਦੀ ਜ਼ਿਆਦਾ ਹੈ, ਕਿ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਲੋਕ, ਔਰ ਇਹੀ ਨਹੀਂ ਲਗਭਗ 22 ਤੋਂ 25% ਇਨਫਰਟਿਲਿਟੀ ਰੇਟ ਵੀ ਹੈ ਜਿੱਥੇ ਉਹਨਾਂ ਦੇ ਵਿੱਚ ਕੈਪੇਬਿਲਿਟੀ ਨਹੀਂ ਹੈ ਬੱਚੇ ਪੈਦਾ ਕਰ ਸਕਣ ਦੀ। ਸੋ ਇਹ ਜਦੋਂ ਮੈਂ ਸ਼ੁਰੂ 'ਚ ਹੀ ਕਿਹਾ ਸੀ ਕਿ ਜਦੋਂ ਤੁਸੀਂ ਇੱਕ ਨੇਚਰ ਦਾ ਆਪਣਾ ਅਸੂਲ ਹੈ ਉਹਨੂੰ ਸਮਝਣਾ, ਮੋਡਰੇਸ਼ਨ 'ਚ ਜ਼ਿੰਦਗੀ ਜਿਉਣਾ, ਇਹ ਵੀ ਨਹੀਂ ਹੈ ਕਿ ਜੇ ਤੁਸੀਂ ਇੰਨੇ ਕੁ ਬੱਚੇ ਪੈਦਾ ਕਰੋ ਕਿ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਨਾ ਦੇ ਸਕੋ ਜਾਂ ਦੂਸਰਾ, ਪਰ ਮੁੱਢਲੇ ਤੌਰ ਦੇ ਉੱਤੇ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਲੋਕਾਂ ਦੇ ਵਿੱਚ ਇਸ ਲੈਵਲ ਦੀ ਐਜੂਕੇਸ਼ਨ ਹੋਏ ਕਿ ਉਹ ਠੀਕ ਤੇ ਗਲਤ ਦਾ ਫੈਸਲਾ ਕਰ ਸਕਣ। ਕਿਉਂਕਿ ਜਦੋਂ ਅਨਪੜ੍ਹਤਾ ਹੁੰਦੀ ਹੈ, ਅਨਪੜ੍ਹਤਾ 'ਚ ਹੀ ਸੁਪਰਸਟੀਸ਼ਨ, ਔਰ ਫਿਰ ਤੁਸੀਂ ਦੇਖੋ ਵੀ ਕੱਲੀ ਇਹੀ ਨਹੀਂ ਹੈ ਕਿ ਵੀ ਮੁੰਡੇ ਹੋਣੇ ਚਾਹੀਦੇ ਨੇ। ਇਹ ਇੰਡਸਟਰੀ ਕਿੰਨੀ ਵੱਡੀ ਬਾਬਿਆਂ ਦੀ ਇੰਡਸਟਰੀ ਹੈ ਜਿਹੜੇ ਨੱਕ ਰਗੜ ਕੇ ਤਵੀਤ ਲੈ ਕੇ
ਛੱਪੜਾਂ 'ਚ ਨਹਾ ਕਹਿ ਕੇ ਮੁੰਡਾ ਹੋਏਗਾ, ਫਿਰ ਉਹਦੇ ਨਾਲ ਜੁੜੀ ਹੋਈ ਕਿੰਨੀ ਐਕਸਪਲੋਇਟੇਸ਼ਨ ਹੈ, ਕਿੰਨੀ ਬਦਕਾਰੀ ਹੈ। ਔਰ ਉਹ ਤੁਸੀਂ ਘਰਾਂ ਦੇ ਵਿੱਚ ਜੇ ਅਦਰਵਾਈਜ਼ ਦੇਖੋ, ਪੀਸ ਦੇ ਐਂਗਲ ਤੋਂ ਜਾਂ ਦੂਜੇ ਜੇ ਕੁੜੀਆਂ ਹੋ ਰਹੀਆਂ ਨੇ ਤਾਂ ਦੋਸ਼ੀ ਔਰਤ ਨੂੰ ਬਣਾਇਆ ਜਾਂਦਾ, ਉਹਦੀ ਸੱਸ ਵੀ ਹਾਲਾਂਕਿ ਮੈਡੀਕਲੀ ਸਪੀਕਿੰਗ ਇਹਦੇ 'ਚ ਔਰਤ ਨਾਲ ਜਦੋਂ XY ਕ੍ਰੋਮੋਸੋਮਸ ਦੀ ਗੱਲ ਹੁੰਦੀ ਹੈ ਤਾਂ ਫਿਰ ਸਾਹਮਣੇ ਆਉਂਦਾ ਹੈ ਕਿ ਭਾਈ ਮੁੰਡਾ ਹੋਏਗਾ ਕਿ ਕੁੜੀ, ਇਹ ਡਿਪੈਂਡ ਬੰਦੇ ਤੇ ਕਰਦਾ ਹੈ। ਔਰ ਬਹੁਤ ਵਾਰ ਜਿਹੜੀਆਂ ਇਸ ਕਿਸਮ ਦੀਆਂ ਚੀਜ਼ਾਂ ਨੇ ਇਹ ਅਨਪੜ੍ਹਤਾ ਦੀ ਵਜ੍ਹਾ ਕਰਕੇ ਨੇ। ਸੋ ਬਜਾਏ ਕਿ ਇਸ ਗੱਲ ਤੇ ਫੋਕਸ ਹੋਵੇ ਕਿ ਤੁਸੀਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ, ਸਿਹਤ ਸੇਵਾਵਾਂ ਦਾ ਹਾਲ ਸਿਸਟਮ ਨੇ ਦਾ ਕਿਵੇਂ ਕਲੈਪਸ ਹੁੰਦਾ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਚੋਣਾਂ ਦੇ ਲਈ ਇੱਕ ਨਵਾਂ ਏਜੰਡਾ, ਔਰ ਜਦੋਂ ਅਸਲੀ ਲੋਕਾਂ ਦੇ ਵਿੱਚ ਜਿਹੜੀਆਂ ਇਸ ਵੇਲੇ ਮੰਗਾਂ ਨੇ, ਹੁਣ ਪੈਟਰੋਲ ਡੀਜ਼ਲ ਦੇ ਭਾਅ ਕਿੱਥੇ ਚਲੇ ਗਏ ਨੇ, ਉਹਨਾਂ ਦੇ ਸਰਵੇ ਆ ਰਹੇ ਨੇ ਕਿ ਭਾਈ ਲੋਕ ਮੈਡੀਕਲ ਬਿੱਲਾਂ ਦੇ ਉੱਤੇ, ਫੂਡ ਤੇ ਦੂਜੇ ਬਹੁਤ ਘੱਟ ਖਰਚ ਕਰਨ ਲੱਗ ਗਏ ਨੇ ਕਿਉਂਕਿ ਪੈਟਰੋਲ ਦੀਆਂ, ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਸਭ ਕੁਝ ਹੈ। ਸੋ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਜਿਉਂ-ਜਿਉਂ ਇਸ ਦੇ ਬਾਕੀ ਨੁਕਤੇ ਅਨਫੋਲਡ ਹੋਣਗੇ, ਅਸੀਂ ਇਸ ਦੇ ਉੱਤੇ ਵਿਚਾਰ ਚਰਚਾ ਜਾਰੀ ਰੱਖਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।